तमाम भैन भरावां नूं सरदार कमाल दा अस्सलाम वालेकुम। अज मैं जिन्हां नाल तुहाडी मुलाकात करवा रहा मेरे तो बड़े भरा ने और बहुत ही खूबसूरत फनकार और बहुत ही खूबसूरत इंसान कि इहो ਜਿਹੇ इंसान ने कि अगर मैं शायद खातून होंदा तो मैं उन्हां नाल शादी कर लैंदा पर मैनूं मौका नहीं मिल सकिया। खबरनाक दे वीरा जी, मेरे सच्ची मुची वीरा जी, जनाब हसन मुराद साहब। ओए मेरा नाम है बेरा आके, ओए मैं पा देंगा हनेरा, चले मैनू रोकन वाला केड़ा। अस्सलाम वालेकुम हसन भाई। ਵੀਰੇ ਵਾਲੇਕਮ ਸਲਾਮ, ਕੀ ਹਾਲ ਹੈ? ਮਾਸ਼ਾਅੱਲਾ, ਲੱਗਦਾ ਚੌਂਸਾ ਪੋਲਾ ਕੀਤਾ ਹੈ ਵੀ ਇਹ ਤਾਂ ਸਨ ਵੀਰਾ ਜੀ। वीरा जी ਲੇਕਿਨ ਹਸਨ ਮੁਰਾਦ ਵਾਕਈ ਤੁਹਾਡਾ ਭਰਾ ਹੈ, ਤੁਹਾਡਾ ਵੀਰ ਹੈ। शक नहीं। हसन साहब जितना अच्छा वीरा जी तुसी परफॉर्म कर रहे ना, क्योंकि मैं तो फैसलाबाद ਨਾਲ बिलोंग करना, हालांकि ਤੁਹਾਡੇ ਅੱਜ तक शहर नहीं डिकलेयर हो सके कि तुसी कित्थों बिलोंग करते हो। फैसलाबाद च ਅੱਜ भी लोग कहते हैं जी हसन मुराद साहब साढ़े शहर फैसलाबाद ਦੇ ਨੇ, ठीक है जी। इतनी अच्छी तुसी ये फैसलाबादी बोली बोलते हो, ਉਹਦਾ ਉੱਥੇ ਟਾਈਮ ਗੁਜ਼ਾਰਿਆ ਹੈ, ਤੁਹਾਡੇ ਕੰਮ ਆ ਰਿਹਾ ਹੈ ਬੜਾ, ਤੁਸੀਂ ਫੈਸਲਾਬਾਦ ਵੀ ਬੜਾ ਅਰਸਾ ਰਹੇ। ਹਾਂਜੀ, ਮੈਂ ਤੇ ਯਾਨੀ ਕਿ ਅਕਸਰ ਲੋਕ ਸਰਦਾਰ ਸਾਹਿਬ ਇਹੀ ਕਹਿੰਦੇ ਨੇ ਕਿ ਮੈਂ ਫੈਸਲਾਬਾਦ ਦਾ, ਔਰ ਮੈਂ ਵੀ ਇਹੀ ਕਹਿੰਦਾ ਵਾਂ ਕਿਉਂਕਿ ਫੈਸਲਾਬਾਦ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਬਹੁਤ ਜ਼ਿਆਦਾ ਟਾਈਮ ਗੁਜ਼ਰਿਆ ਫੈਸਲਾਬਾਦ ਨਾਲ। ਮੇਰਾ ਇੱਕ ਰੂਹਾਨੀ ਤਾਲੁਕ ਹੈ ਵੇ ਕਿ ਮੇਰੇ ਜਿਹੜੇ ਉਸਤਾਦ ਮੁਹਤਰਮ ਅੱਲਾ ਪਾਕ ਉਹਨਾਂ ਨੂੰ ਜੰਨਤ ਨਸੀਬ ਕਰੇ, ਜਿਹੜੇ ਤੁਹਾਡੇ ਵੀ ਮਾਸ਼ਾਅੱਲਾ ਉਸਤਾਦਾਂ ਦਾ ਦਰਜਾ ਰੱਖਦੇ ਨੇ, ਔਰ ਉਸਤਾਦ ਨੇ ਉਹ ਤਾਰਿਕ ਜਾਵੇਦ ਸਾਹਿਬ ਜੀ 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 ਜੀ। ਤੇ ਉਹ ਉਹਨਾਂ ਦੀ ਮੁਹੱਬਤ ਔਰ ਸ਼ਫਕਤ ਜਿਹੜੀ ਹੈ ਉਹ ਹਮੇਸ਼ਾ ਸਾਡੇ ਨਾਲ ਰਹੀ ਹੈ, ਜ਼ਿੰਦਾ ਰਹੇਗੀ ਦਿਲਾਂ 'ਚ। ਫੈਸਲਾਬਾਦ ਚੁੱਕੇ ਇਤਨੇ ਸਟੇਜ ਡਰਾਮੇ ਕੀਤੇ ਨੇ ਔਰ ਇਤਨਾ ਅਸੀਂ ਲੋਕ ਰਹੇ ਹਾਂ ਕਿ ਇਹ ਲੈਂਗੁਏਜ ਮੇਰੇ ਯਾਨੀ ਕਿ ਰੂਹ ਦੇ ਵਿੱਚ ਬਸੀ। ਮਜ਼ੇ ਦੀ ਗੱਲ ਹੈ ਕਿ ਜਦੋਂ ਮੇਰੀ ਤੁਹਾਡੇ ਨਾਲ ਮੁਲਾਕਾਤ ਹੁੰਦੀ ਤਾਂ ਮੈਨੂੰ ਮੇਰੀ ਮਾਂ ਯਾਦ ਆ ਜਾਂਦੀ ਹੈ। ਉਹ ਇਸ ਲਈ ਕਿ ਜਦੋਂ ਤੁਸੀਂ ਘਰ ਤਸ਼ਰੀਫ ਲਿਆਉਂਦੇ ਹੁੰਦੇ ਸੀ, ਤੁਸੀਂ ਸ਼ੱਕਰ ਤੇ ਘਿਓ ਹਾਂਜੀ ਉਹ ਤੁਸੀਂ ਸ਼ੌਕ ਨਾਲ ਖਾਂਦੇ ਹੁੰਦੇ ਸੀ। ਹਾਂਜੀ। ਤੇ ਉਹ ਤੁਸੀਂ ਅਗਰ ਨਹੀਂ ਵੀ ਆਏ ਤੇ ਫਿਰ ਵੀ ਮਾਂ ਨੇ ਨਾ ਉਹ ਸ਼ੱਕਰ ਘਿਓ ਭੇਜ ਦਿੱਤਾ, ਤੇ ਮੈਂ ਕਿਹਾ ਮੀ ਜੀ ਉਹ ਹਸਨ ਸਾਹਿਬ ਨਹੀਂ ਆਏ। ਅੱਛਾ ਨਹੀਂ ਪੁੱਤ, ਮੈਂ ਸਮਝਿਆ ਹਸਨ ਨਾਲ ਹੀ ਹੋਣਾ ਹੈ। ਤੇ ਹਮੇਸ਼ਾ ਮੈਨੂੰ ਉਸ ਹਵਾਲੇ ਨਾਲ ਤੁਸੀਂ ਯਾਦ ਆ ਜਾਂਦੇ ਕਿ ਵੀ ਇਹ ਅੰਮੀ ਦੇ ਜਦੋਂ ਤੁਸੀਂ ਜਾਣਾ ਉਹ ਸਪੈਸ਼ਲ ਤੁਹਾਡੇ ਲਈ ਇੱਕ ਲਹਿਦਾ ਘਿਓ ਗਰਮ ਕਰਕੇ ਤੇ ਸ਼ੱਕਰ ਨਾਲ ਆਉਂਦੀ ਹੁੰਦੀ ਸੀ। ਯਾਰ ਸਰਦਾਰ ਸਾਹਿਬ, ਤੁਸੀਂ ਮੈਨੂੰ ਵਾਕਈ ਉਹ ਬਿਲਕੁਲ ਮੇਰੀ ਅੱਖਾਂ ਦੇ ਸਾਹਮਣੇ ਆ ਗਿਆ ਕਿ ਮਾਂ ਜੀ ਦੇ ਦੋਵਾਂ ਹੱਥਾਂ ਦੇ ਨਾਲ ਸਿਰ ਤੇ ਪਿਆਰ ਦੇਣ ਦਾ ਨਾ ਲਮਸ ਮੈਂ ਅੱਜ ਵੀ ਮਹਿਸੂਸ ਕਰਨਾ ਵਾ। ਜੀ ਜੀ। ਤੇ ਬਲਕਿ ਤੁਹਾਡੇ ਹਿੱਸੇ ਦਾ ਵੀ ਸਾਰਾ ਕਿ ਉਹ ਮਾਂ ਜੀ ਨੇ ਮੈਨੂੰ ਮੈਂ ਤਾਂ ਖਾਂਦਾ ਨਹੀਂ ਸੀ ਨਾ, ਤੁਸੀਂ ਤਾਂ ਸ਼ੌਕ ਨਾਲ ਖਾਂਦੇ, ਮੈਂ ਤਾਂ ਖਾਂਦਾ ਨਹੀਂ ਸੀ। ਤੁਸੀਂ ਤਾਂ ਜ਼ਾਹਿਰ ਗੁੱਜਰ ਉਹਨਾਂ ਨੂੰ ਤੁਹਾਡੇ ਸਾਹਮਣੇ ਜਿਵੇਂ ਮੇਰੇ ਹਲਵਾਈ ਨੂੰ ਮਠਿਆਈ ਨਹੀਂ ਚੰਗੀ ਲੱਗਦੀ, ਮੇਰੇ ਕੇ ਘਿਓ ਕੁਛ ਨਹੀਂ ਸੀ। ਤੁਹਾਡੀ ਮੇਰੀ ਮੁਲਾਕਾਤ ਜਿਹੜੀ ਹੈ ਪਹਿਲੀ ਮੁਲਾਕਾਤ ਫੈਸਲਾਬਾਦ ਹੋਈ। ਜੀ ਹਾਂ। ਕੁਝ ਯਾਦ ਤੁਹਾਨੂੰ ਬੜੀ यादगार जी? मेरे लिए तो बड़ी यादगार मुलाकात है। नहीं, वो वाकई एक मुलाकात अचानक और अब्रप्टली मुलाकात सी और बड़ी मज़ेदार मुलाकात है। हाँ, क्योंकि साढ़े उस्ताद मोहतरम जिहड़े ने तारिक जी सब वो जब तक अपने शागिर्द नूं चंगी तरह फैंटी नहीं सी ला लेंदे तो उन्होंने सुख नहीं सी मिलता हुंदा। बिल्कुल। ठीक है जी। तो ਅਸੀਂ ਵੀ ਐਸੇ ਨਲਾਇਕ ਸਾਂ ਕਿ ਉਹ ਕਰਦੇ ਤੇ ਮੁਹੱਬਤ ਸਨ ਨਾ ਕਿ ਯਾਰ ਮੇਰੇ ਕੋਲ ਆ ਕੇ ਬੈਠੋ ਜਾਂ ਮੇਰੇ ਨਾਲ ਪਿਆਰ ਕਰੋ। ਉਹ ਫਿਰ ਜਦੋਂ ਸਾਨੂੰ ਪਤਾ ਲੱਗਾ ਕਿ ਯਾਰ ਇਹ ਇਤਨੀ ਮੁਹੱਬਤ ਵਾਲੇ ਨੇ ਤੇ ਫਿਰ ਅਸੀਂ ਉਹਨਾਂ ਤੋਂ ਅਲੱਗਾ ਹੀ ਨਹੀਂ ਸੁਣਦੇ। ਠੀਕ ਹੈ ਜੀ। ਉਹ ਵੇਲਾ ਸੀ ਜਦੋਂ ਅਸੀਂ ਉਹਨਾਂ ਕੋਲ ਨੱਸਨੇ ਸਾਂ। ਤੇ ਮੈਨੂੰ ਯਾਦ ਹੈ ਕਿ ਮੈਂ ਨੱਸ ਕੇ ਤੇ ਇੱਕ ਪ੍ਰੋਗਰਾਮ 'ਚ ਗਿਆ, ਫੰਕਸ਼ਨ ਕਰ ਰਿਹਾ ਵਾਂ ਤੇ ਕੀ ਕਲੈਪਾਂ ਹੋ ਰਹੀਆਂ ਨੇ, ਕੀ ਮੈਨੂੰ ਇਸਤਾਂ ਮਿਲ ਰਹੀਆਂ ਨੇ, ਤੇ ਕਿਸੇ ਨੇ ਮੇਰੇ ਕੰਨ 'ਚ ਆ ਕੇ ਕਿਹਾ ਜੀ ਤਾਰਿਕ ਜਵੇਦ ਸਾਹਿਬ ਬਾਹਰ ਤੁਹਾਨੂੰ ਬੁਲਾ ਰਹੇ ਨੇ। ਹੈ ਜੀ। ਤੇ ਮੈਂ ਬਾਹਰ ਆਇਆ ਤੇ ਤਾਰਿਕ ਸਾਹਿਬ ਖਲੋਤੇ ਨੇ, ਇੱਕ ਨਾਲ ਸੋਹਣਾ ਜਵਾਨ ਮੁੰਡਾ ਖੂਬਸੂਰਤ ਹੀਰੋ ਖਲੋਤਾ ਹੈ ਤੇ ਤਾਰਿਕ ਸਾਹਿਬ ਨੇ ਕਿਹਾ ਓਏ ਇਹਨੂੰ ਮਾਰ। ਤੇ ਅੱਗੋਂ ਉਸ ਹੀਰੋ ਨੇ ਕਿਹਾ, ਮੈਨੂੰ ਵੇਖ ਕੇ ਮੇਰੀ ਫਜ਼ੀਲ ਵੇਖ ਕੇ ਮੈਂ ਮਾੜਾ ਜਿਹਾ ਹੁੰਦਾ ਸਾਂ, ਤੇ ਉਹਨੇ ਕਿਹਾ ਤਾਰਿਕ ਸਾਹਿਬ ਇਹਨੂੰ ਮੈਂ ਨਹੀਂ ਮਾਰਨਾ। ਠੀਕ ਹੈ ਜੀ। ਤੇ ਉਹਨਾਂ ਦਾ ਨਾਂ ਹਸਨ ਮੁਰਾਦ ਸਾਹਿਬ ਸੀ। ਸਰਦਾਰ ਸਾਹਿਬ, ਤੁਸੀਂ ਇਹ ਵਾਕਿਆ ਚੂੰਕਿ ਦੇਖੋ ਇਹ ਬਹੁਤ ਸਾਲ ਪਹਿਲੇ ਦਾ ਵਾਕਿਆ ਹੈ, मेरा ख्याल कोई 20 साल तकरीबन ज़्यादा 20 साल तो 25 साल पुरानी गल है। ਤੁਸੀਂ ਤੁਹਾਨੂੰ ਤਾਂ ਸਿਰਫ ਇਹ ਸ਼ਾਟ ਯਾਦ ਨਾ ਕਿ ਤਾਰਿਕ ਜਵੇਦ ਸਾਹਿਬ ਨੇ ਮੈਨੂੰ ਤੁਹਾਡੇ ਸਾਹਮਣੇ ਕਿਹਾ ਕਿ ਤੁਹਾਨੂੰ ਕਿ ਮੈਨੂੰ ਇਹਨੂੰ ਮਾਰ। ਤੁਸੀਂ ਇਸ ਤੋਂ ਪਿਛਲੀ ਗੱਲ ਨਹੀਂ ਕਿ ਤਾਰਿਕ ਜਵੇਦ ਸਾਹਿਬ ਚੂੰਕਿ ਮਾਸ਼ਾਅੱਲਾ ਤਬੀਅਤ ਦੇ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਸਨ, ਚੂੰਕਿ ਬਹੁਤ ਅੱਛੇ ਡਾਇਰੈਕਟਰ, ਬੜੇ ਅਸੀਂ ਯਾਨੀ ਕਿ ਅਸੀਂ ਬੜਾ ਕੁਝ ਸਿੱਖਿਆ ਉਹਨਾਂ ਕੋਲ। ਉਹ ਐਕਚੁਅਲੀ ਉਹਨਾਂ ਦਾ ਪਿਆਰ ਸੀ, ਉਹਨਾਂ ਦਾ ਸਟਾਈਲ ਸੀ। ਮੈਨੂੰ ਨਾ ਉੱਥੇ ਹੋਟਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਅੱਛਾ ਤਾਰਿਕ ਸਾਹਿਬ ਹਮੇਸ਼ਾ ਨਾ ਕੋਈ ਜਜ਼ਬਾਤੀ ਜਿਹਾ ਲੜ ਪੈਂਦੇ ਸਨ,
ਲੜਾਈ ਉਹਨਾਂ ਨੇ ਸ਼ੁਰੂ ਕਰਨੀ ਹੁੰਦੀ ਸੀ ਤੇ ਮੁਕਾਣੀ ਮੈਨੂੰ ਪੈਂਦੀ ਸੀ। ਉਹਨਾਂ ਦੀ ਵਜ੍ਹਾ ਕਰਕੇ ਕਈ ਵਾਰੀ ਲੋਕਾਂ ਨੂੰ ਕੁੱਟਿਆ ਤੇ ਕਈ ਵਾਰੀ ਕੁੱਟ ਖਾਧੀ। ਬਿਲਕੁਲ ਸਹੀ। ਠੀਕ ਹੈ। ਉਹ ਮੈਨੂੰ ਇਸ ਲਈ ਬੈਠੇ ਉਹਨੇ ਕਿਹਾ ਯਾਰ ਚਲਾ ਇੱਕ ਮੁੰਡੇ ਨੂੰ ਮਾਰਨਾ। ਮੈਂ ਕਿਹਾ ਪਤਾ ਨਹੀਂ ਅੱਲਾ ਖੈਰ ਕਰੇ। ਅੱਛਾ ਹੁਣ ਅਸੀਂ ਫਨਕਾਰ ਆਦਮੀ, ਸਾਡਾ ਲੜਾਈ ਝਗੜੇ ਨਾਲ ਕੀ ਤਾਲੁਕ ਵਾਸਤਾ। ਬਹਰਹਾਲ ਉਸਤਾਦ ਸਾਨੂੰ, ਉਹ ਮੈਂ ਚਲਾ ਗਿਆ। ਅੱਛਾ ਜਿਸਲੇ ਤੁਹਾਡੇ ਨਾਲ ਬਾਹਰ ਉਹ ਕੰਨ 'ਚ ਆ ਕੇ ਕਿਹਾ ਨਾ ਤੇ ਬਾਹਰ ਬੁਲਾਇਆ ਤੇ ਮੈਨੂੰ ਨਹੀਂ ਸੀ ਪਤਾ ਕਿ ਤੁਹਾਡੇ ਵਾਸਤੇ ਲੈ ਕੇ ਆਏ ਨੇ ਮੈਨੂੰ। ਅੱਛਾ ਜੀ। ਸਰਦਾਰ ਸਾਹਿਬ ਨਾਲ ਖਵਾਤੀਨ ਹਜ਼ਰਾਤ, ਮੈਂ ਨਾ ਹੁਣ ਤਾਰਕ ਜਵੇਦ ਸਾਹਿਬ ਜੋ ਕਿ ਬੜੇ ਗੁੱਸੇ 'ਚ ਸਨ, ਉਹ ਮੈਂ ਬਾਅਦ 'ਚ ਗੱਲ ਦੱਸਾਂਗਾ ਤੁਹਾਨੂੰ ਕਿ ਇਹਨਾਂ ਨੂੰ ਕਿਉਂ ਇਸ ਤਰ੍ਹਾਂ ਦੀ ਨੌਬਤ ਆਈ। ਤੇ ਮੈਨੂੰ ਉਹਨਾਂ ਨੇ ਕਿਹਾ ਕਿ ਮਾਰਨਾ, ਤੇ ਹੁਣ ਮੈਂ ਸਿਰ ਸੁੱਟ ਕੇ ਉਹਨਾਂ ਦੇ ਮਗਰ ਟੁਰ ਪਿਆ ਤੇ ਮੈਂ ਅੱਗੇ ਗਿਆ ਤੇ ਤਾਰਕ ਸਾਹਿਬ ਇੱਕ ਘਰ 'ਚ ਦਾਖਲ ਹੋਏ ਜਿੱਥੇ ਸ਼ਾਦੀ ਹੋ ਰਹੀ ਸੀ ਔਰ ਸ਼ਾਦੀ ਦਾ ਫੰਕਸ਼ਨ ਸੀ। ਤੇ ਉਹ ਤਾਰਕ ਸਾਹਿਬ ਨੂੰ ਉਹ ਘਰ ਵਾਲੇ ਨੇ ਦੇਖਿਆ ਤੇ ਉਹ ਉਹਨਾਂ ਨੂੰ ਅੰਦਰ ਲੈ ਗਏ। ਮੈਨੂੰ ਕਹਿੰਦੇ ਅੰਦਰ ਆ। ਮੈਂ ਕਿਹਾ ਨਹੀਂ, ਮੈਂ ਇੱਥੇ ਹੀ ਬੈਠਣਾ ਵਾ ਲਾਉਣ ਦੇ ਵਿੱਚ। ਤੇ ਮੈਂ ਉਹਨੂੰ ਬੈਠ ਗਿਆ ਤੇ ਸਰਦਾਰ ਸਾਹਿਬ ਉੱਤੇ ਸਟੇਜ ਦੇ ਉੱਤੇ ਨਾ 1 ਮੈਨ ਸ਼ੋਅ ਪਰਫਾਰਮ ਕਰ ਰਹੇ ਸਨ। ਤੇ ਮੈਂ ਹੁਣ ਬੈਠ ਗਿਆ ਤੇ ਫਸਟ ਟਾਈਮ ਮੈਂ ਸਰਦਾਰ ਸਾਹਿਬ ਨੂੰ ਉੱਥੇ ਮੈਂ ਦੇਖਿਆ ਔਰ ਮੈਨੂੰ ਇਹਨਾਂ ਦੇ ਉਸ ਵੇਲੇ ਨਾਮ ਦਾ ਵੀ ਨਹੀਂ ਸੀ ਪਤਾ ਹੈਗਾ। ਤੇ ਮੈਂ ਦੇਖਿਆ ਕਿ ਇੱਕ ਬੜਾ ਸਮਾਰਟ ਜਿਹਾ ਖੂਬਸੂਰਤ ਜਿਹਾ ਇੱਕ ਮੁੰਡਾ ਸਟੇਜ ਦੇ ਉੱਤੇ ਔਰ ਮਾਸ਼ਾਅੱਲਾ ਐਡਾ ਫੁਰਤੀਲਾ ਔਰ ਇਸ ਤਰ੍ਹਾਂ ਜੁਗਤਾਂ ਦੀ ਭਰਮਾਰ ਔਰ ਇਸ ਕਦਰ ਕਾਮੇਡੀ ਕਿ ਮੈਂ ਸਟੇਜ ਦਾ ਆਰਟਿਸਟ ਹੋਣ ਦੇ ਬਾਵਜੂਦ ਮੈਂ ਹੱਸ ਕੇ ਮੈਂ ਇਤਨਾ ਮੁਤਾਸਰ ਹੋਇਆ। ਮੈਂ ਕਿਹਾ ਯਾਰ ਫੈਸਲਾਬਾਦ ਕਿੱਡਾ ਜ਼ਰਖੇਜ਼ ਹੈ ਟੈਲੈਂਟ ਦੇ ਮਾਮਲੇ ਦੇ ਵਿੱਚ। ਇਹ ਮੁੰਡਾ ਬਿਲਕੁਲ ਯੰਗ ਏਜ ਦੇ ਵਿੱਚ ਇਤਨਾ ਸੋਹਣਾ ਫਨਕਾਰ, ਐਸੀ ਗੱਲ ਕਰ ਰਿਹਾ। ਤੇ ਮੈਨੂੰ ਨਾ ਇੱਕ ਉਹ ਜਿਵੇਂ ਇੱਕ ਫੈਨਸ਼ਿਪ ਨਹੀਂ ਹੋ ਜਾਂਦੀ ਕਿ ਵੀ ਕਮਾਲ ਹੈ। ਉਸ ਤੋਂ ਬਾਅਦ ਹੁਣ ਜਿਸ ਵੇਲੇ ਤਾਰਾ ਸਾਹਿਬ ਮੇਰੇ ਕੋਲ ਆਏ ਨੇ ਔਰ ਉਹਨਾਂ ਨੇ ਕਿਹਾ ਚੱਲਾ, ਮੈਂ ਉਹਨੂੰ ਬਾਹਰ ਬੁਲਾਇਆ ਤੇ ਉਹ ਬਾਹਰ ਖਲੋਤਾ। ਜਦੋਂ ਮੈਂ ਗਿਆ ਤੇ ਅੱਗੇ ਸਰਦਾਰ ਸਾਹਿਬ ਹੁਣ ਤਾਰਾ ਜੀ ਸਭ ਕਹਿੰਦੇ ਇਹਨੂੰ ਮਾਰ। ਮੈਂ ਕਿਹਾ ਫਨਕਾਰ ਆਦਮੀ, ਮੈਨੂੰ ਇਤਨਾ ਅੱਛਾ ਲੱਗਾ ਤਾਰਕ ਸਾਹਿਬ ਮੈਂ ਨਹੀਂ ਇਹ ਜ਼ੁਲਮ ਕਰ ਸਕਦਾ। ਉਹ ਤਾਰਕ ਸਾਹਿਬ ਨੇ ਬਲਕਿ ਫਿਰ ਇਹਨਾਂ ਤੇ ਜਿਹੜਾ ਗੁੱਸਾ ਸੀ ਉਹ ਸਾਰਾ ਮੇਰੇ ਤੇ ਕੱਢਿਆ। ਕੁਝ ਜ਼ੁਬਾਨੀ ਵੀ ਨਹੀਂ ਬੜੇ ਕੋਈ ਅਸਰ ਯਾਦ ਹੈ ਤੁਹਾਨੂੰ? ਯਾਦ ਹੈ ਇੱਕ ਵਾਰੀ ਸ਼ੇਖਪੁਰੇ ਅਸੀਂ ਡਰਾਮਾ ਕਰ ਰਹੇ ਸੀ, ਤੁਸੀਂ ਵੀ ਸੋ, ਮੈਂ ਵੀ ਸਨ, ਤਾਰਕ ਜਵੇਦ ਸਾਹਿਬ ਵੀ ਸਨ, ਤੇ ਆਉਣਾ ਸੀ ਉਹਨਾਂ ਨਾਲ ਗੱਡੀ ਸੀ। ਅੱਛਾ ਮੈਂ ਉਹ ਮੈਂ ਸਿਰਫ ਉਸ ਗੁੱਸੇ ਦੀ ਵਜ੍ਹਾ ਦੱਸਦੇ ਆ ਕਿ ਜਿਹੜਾ ਤੁਹਾਨੂੰ ਮੈਨੂੰ ਸੀ ਪਤਾ। ਮੈਂ ਤਾਰਕ ਸਾਹਿਬ ਨੂੰ ਪੁੱਛਿਆ, ਮੈਂ ਕਿਹਾ ਕਿ ਵੀ ਸਰਦਾਰ ਸਾਹਿਬ ਨੂੰ ਕਿਉਂ ਤੁਸੀਂ ਇਸ ਤਰ੍ਹਾਂ? ਕਹਿੰਦੇ ਇਹ ਟੈਲੈਂਟਡ ਆਰਟਿਸਟ ਹੈ, ਮੈਂ ਇਹਨੂੰ ਆਪਣੇ ਡਰਾਮੇ 'ਚ ਕਾਸਟ ਕਰਨਾ ਚਾਹੁੰਦਾ ਤੇ ਮੈਂ ਇਹਨੂੰ 2-3 ਵਾਰੀ ਪੈਗਾਮ ਭਿਜਵਾਇਆ ਰਿਹਰਸਲ ਦਾ ਤੇ ਮੇਰੀ ਰਿਹਰਸਲ ਤੇ ਨਹੀਂ ਆਇਆ। ਮੈਨੂੰ ਇਹ ਗੁੱਸਾ ਹੈ। ਗੁੱਸਾ ਰਹੀ ਸੀ ਬਿਲਕੁਲ। ਅੱਛਾ ਤੁਸੀਂ ਉਹਨੂੰ ਕਾਰ ਵਾਲੀ ਗੱਲ ਕਰਦੇ। ਜਦੋਂ ਇਹ ਡਰਾਮਾ ਇਹੋ ਦਿਨ ਸਨ ਸਰਦੀ ਦੇ, ਸ਼ਦੀਦ ਸਰਦੀ ਸੀ ਤੇ ਅਸੀਂ ਸ਼ੋਪੁਰੇ ਡਰਾਮਾ ਕੀਤਾ ਤੇ ਪਤਾ ਨਹੀਂ ਕੀ ਸਾਡੇ ਕੋਲੋਂ ਗੱਲ ਹੋਈ ਕਿ ਨਹੀਂ ਹੋਈ, ਤੁਹਾਨੂੰ ਤੇ ਮੈਨੂੰ ਗੱਡੀ 'ਚ ਉਹਨਾਂ ਨੇ ਸ਼ੇਖਪੁਰੇ ਰਸਤੇ 'ਚ ਲਾਤਾ ਤੇ ਸਾਡੇ ਦੋਵਾਂ ਕੋਲ ਪੈਸੇ ਵੀ ਨਹੀਂ ਸੀਗੇ। ਅਸੀਂ ਪਤਾ ਨਹੀਂ ਗੋਭੀ ਵਾਲੀ ਟਰਾਲੀ ਤੇ ਬਹਿ ਕੇ ਤੇ ਲਾਹੌਰ ਆਏ। ਬਿਲਕੁਲ ਮੈਨੂੰ ਯਾਦ ਹੈ। ਤੇ ਸ਼ਾਮੀ ਮਿਲਣ ਦੇ ਕਹਿੰਦੇ ਉਹ ਪੁੱਤਰ ਮੈਨੂੰ ਪਤਾ ਹੀ ਨਹੀਂ ਲੱਗਾ ਕੀ ਹੋਇਆ। ਕੁਝ ਨਹੀਂ ਯਾਰ, ਤੁਹਾਨੂੰ ਯਾਦ ਨਹੀਂ ਗਾ ਹੋਇਆ ਐਕਚੁਅਲੀ ਇਹ ਸੀ ਕਿ ਉੱਥੇ ਜਿੱਦਾਂ ਹੋਟਲ ਦੇ ਅਸੀਂ ਖਲੋਤੇ ਸਨ ਨਾ ਤੇ ਮੁਮਤਾਜ਼ ਰਈਸ ਸਾਹਿਬ ਅੱਲਾ ਜਨਰਲ ਸਿੰਘ ਕਰੇ ਆਰਟਿਸਟ ਸਾਡੇ, ਉਹਨਾਂ ਦੀ ਕਲਾਸ ਹੋ ਰਹੀ ਸੀ। ਅੱਛਾ ਜੀ। ਤੇ ਉਹਨਾਂ ਨੂੰ ਕਿਤੇ ਵਿੱਚ ਮਾਰਨ ਲੱਗੇ ਤੇ ਮੈਂ ਕਿਹਾ ਤਾਰਕ ਸਾਹਿਬ ਤੁਸੀਂ ਇਹਨਾਂ ਨੂੰ ਕਿਉਂ ਮਾਰਨ ਲੱਗੇ, ਤੁਸੀਂ ਵੀ ਨਾਲ ਹੀ ਸੋ, ਤੁਹਾਨੂੰ ਯਾਦ ਨਹੀਂ? ਕਹਿੰਦੇ ਇਹਨਾਂ ਦੇ ਹਿੱਸੇ ਦੀ ਮਾਰ ਤੂੰ ਖਾ ਲੈ। ਤੇ ਮੈਂ ਕਿਹਾ ਸਾਨੂੰ ਮਾਰ ਲਓ ਤੇ ਸਾਨੂੰ ਕੁੱਟਣਾ ਚਲੇ ਜੋ ਤੁਹਾਡੀ ਐਸੀ ਦੀ ਤੈਸੀ, ਅਸੀਂ ਦੋਵੇਂ ਮੂੰਹ ਲਟਕਾਉਂਦੇ ਬਸ। ਮੈਨੂੰ ਯਾਦ ਹੈ ਟਰਾਲੀ ਤੇ ਬਹਿ ਕੇ ਅਸੀਂ ਲਾਹੌਰ ਆਏ ਠੰਡ 'ਚ ਤੇ ਅੱਗੋਂ ਵੀ ਪਰੀ ਕਿਵੇਂ ਅਸੀਂ ਘਰ ਪਹੁੰਚੇ ਸਾਨੂੰ ਨਹੀਂ ਪਤਾ। ਠੀਕ ਹੈ, ਇਹ ਬੜੇ ਸੋਹਣੇ। ਲੇਕਿਨ ਸਰਦਾਰ ਸਾਹਿਬ ਇਹ ਗੱਲਾਂ ਇਹ ਸਰਮਾਇਆ ਨੇ ਸਾਡੇ, ਯਾਨੀ ਕਿ ਹੁਣ ਅੱਜ ਕੱਲ੍ਹ ਤੇ ਆਰਟਿਸਟ ਨਾ ਫਨਕਾਰ ਯਾਨੀ ਕਿ ਆਉਂਦੇ ਨੇ ਉਹਨੂੰ ਟਾਈਮ ਨਹੀਂ ਰਿਹਾ। ਅਸੀਂ ਕਿਸ ਤਰ੍ਹਾਂ ਸਟਰਗਲ ਦੇ ਨਾਲ ਉਸਤਾਦਾਂ ਦੀ ਖਿਦਮਤ ਕਰਕੇ ਇਹ ਸਾਰੇ ਮਾਹੌਲ ਨੂੰ ਅਬਜ਼ਰਵ ਕੀਤਾ ਔਰ ਅੱਜ ਉਹਦੀ ਬਰਕਤ ਵੀ ਮਹਿਸੂਸ ਕਰ ਰਹੇ ਹਾਂ। ਬਿਲਕੁਲ ਸਹੀ। ਉਹ ਐਕਚੁਅਲੀ ਉਹਨਾਂ ਦਾ ਪਿਆਰ, ਉਹਨਾਂ ਦੀ ਮੁਹੱਬਤ, ਬਲਕਿ ਉਹ ਬੋਲਣ ਦੇ ਨੇ ਸਾਡੇ ਇਸੇ ਤਰ੍ਹਾਂ ਮਾਸ਼ਾਅੱਲਾ। ਹਸਨ ਸਾਹਿਬ ਤੁਸੀਂ ਕੁਛ ਅਰਸਾ ਪਹਿਲੇ ਫਾਸਟ ਫੂਡ ਦੀ ਦੁਕਾਨ ਵੀ ਬਣਾ ਲਈ ਸੀ ਤੇ ਫਿਰ ਉਹ ਬੰਦ ਹੋ ਗਈ, ਉਹ ਵਜ੍ਹਾ ਕੀ ਹੋਈ? ਦਰਅਸਲ ਉਹ ਚੂੰਕਿ ਹੁਣ ਤੁਹਾਨੂੰ ਪਤਾ ਹੈ ਕਿ ਮੈਂ ਇੱਕ ਫਨਕਾਰ ਆਦਮੀ ਹਾਂ ਤੇ ਫਾਸਟ ਫੂਡ ਦੀ ਦੁਕਾਨ ਸੀ ਤੇ ਜ਼ਿਆਦਾ ਜਿਹੜੇ ਕਸਟਮਰਸ ਸਨ ਉਹ ਵੀ ਮੇਰੇ ਫਨਕਾਰ ਹੀ ਸਨ। ਅੱਛਾ ਜੀ। ਤੇ ਮੇਰੇ ਕੋਲੋਂ ਉਹਨਾਂ ਕੋਲੋਂ ਪੈਸੇ ਮੰਗੇ ਨਹੀਂ ਸੀ ਜਾਂਦੇ। ਹਾਂ। ਤੇ ਉਹਨਾਂ ਕੋਲੋਂ ਦਿੱਤੇ ਨਹੀਂ ਸੀ ਜਾਂਦੇ। ਬਹੁਤ ਖੂਬਸੂਰਤ ਤੁਸੀਂ ਦੁਕਾਨ ਕਲੋਜ਼ ਕੀਤੀ ਕਿ ਫੌਰੀ ਕਾਰੋਬਾਰ ਬੰਦ ਹੋਇਆ। ਨਹੀਂ ਮੈਂ ਤੇ ਸਿਰਫ ਸ਼ਟਰ ਬੰਦ ਕੀਤਾ ਸੀ। ਮੈਂ ਕਿਹਾ ਯਾਰ ਜਿਹਦਾ ਦਿਲ ਕਰਦਾ ਆਪ ਹੀ ਚੁੱਕ ਕੇ ਲੈ ਜਾਓ ਜੋ ਚਾਹੀਦਾ, ਲੈ ਜਾਓ ਲੈ ਚੁੱਕ ਕੇ ਲੈ ਜਾਓ।
ਜ਼ਿੰਦਗੀ ਦੀਆਂ ਬਹੁਤ ਸਾਰੀਆਂ ਯਾਦਾਂ ਨੇ। ਅਸੀਂ ਮੁਲਕੋਂ ਬਾਹਰ ਵੀ ਗਏ। ਮੈਨੂੰ ਯਾਦ ਹੈ ਕਿ ਮੈਂ ਜਦੋਂ ਥੀਏਟਰ ਕਰਨ ਲੱਗ ਪਿਆ, ਡਰਾਮੇ ਕਰਨ ਲੱਗ ਪਿਆ, ਸਾਡੇ ਸ਼ਰਜੀਲ ਅੰਜਮ ਸਾਹਿਬ, ਅੱਲਾ ਉਹਨਾਂ ਨੂੰ ਜੰਨਤ ਨਸੀਬ ਕਰੇ, ਬੜੇ ਖੂਬਸੂਰਤ ਫਨਕਾਰ, ਬੜੇ ਖੂਬਸੂਰਤ ਇਨਸਾਨ, ਠੀਕ ਹੈ ਜੀ। ਤੇ ਮੈਂ ਤੇ ਤੁਹਾਡੇ ਕੋਲ ਉਦੋਂ ਛੋਟਾ ਸਾ ਬੱਚਾ ਸਾਂ, ਬਿਲਕੁਲ ਕਮ ਸੇ ਕਮ ਤੁਹਾਡੇ ਸਾਹਮਣੇ ਤਾਂ ਮੈਂ ਕਹਿ ਸਕਣਾ। ਨਹੀਂ ਵਾਕਈ ਸਰਦਾਰ ਸਾਹਿਬ ਨਹੀਂ, ਬਾਕੀ ਤੇ ਕੋਈ ਮੰਨਦੇ ਹੀ ਨਹੀਂ। ਮੈਂ ਜਿਹਨੂੰ ਕਹਿੰਦਾ ਮੈਂ ਛੋਟਾ ਸਾਂ, ਉਹ ਕਹਿੰਦੇ ਨਹੀਂ ਜੀ, ਬਹਿੰਦੇ ਤੇ ਮੇਰੇ ਗੋਡੇ ਨੂੰ ਹੱਥ ਲਾਉਣ ਲੱਗ ਪੈਂਦੇ ਨੇ। ਨਹੀਂ, ਗੋਡਿਆਂ ਨੂੰ ਤੇ ਹੱਥ ਤੁਹਾਡੇ ਉਹ ਸਹੀ ਫਨਕਾਰ ਲਾਉਂਦੇ ਨੇ ਜਿਹੜੇ ਜੂਨੀਅਰਸ ਨਹੀਂ, ਜੂਨੀਅਰ ਮੈਂ ਕਹਿੰਦਾ ਲਾਣਾ ਚਾਹੀਦਾ। ਮਤਲਬ ਮੈਨੂੰ ਇਹੋ ਜਿਹੇ ਜਿਹੜੇ ਮੇਰੇ ਤੋਂ ਵੀ ਵੱਡੇ ਨੇ, ਥੋੜੇ ਥੋੜੇ ਮੇਰੇ ਹਮ ਉਮਰ ਨਹੀਂ ਜਾਂ ਮੇਰੇ ਤੋਂ ਥੋੜੇ ਜ਼ਿਆਦਾ ਨੇ, ਉਹ ਮੈਨੂੰ ਗੱਲ ਹੀ ਇਹੋ ਜਿਹੀ ਕਰਦੇ ਨੇ, ਸਰਦਾਰ ਸਾਹਿਬ ਤੁਹਾਨੂੰ ਯਾਦ ਹੈ ਤੁਸੀਂ ਤੇ ਲਿਆਕਤ ਅਲੀ ਖਾਨ ਸਾਹਿਬ ਜੋ ਸਾਡੇ ਘਰ ਆਏ ਸੋ, ਉਹ ਯਾਰ ਕਦੋਂ ਦੀ ਗੱਲ ਕਰਦੇ ਨੇ। ਨਹੀਂ, ਉਹ ਤਾਂ ਇੱਕ ਲਹਿਦਾ ਗੱਲ ਹੈਗੀ ਨਾ। ਉਹਨਾਂ ਬੱਚਿਆਂ ਨੂੰ ਕੀ ਪਤਾ ਕਿ ਤੁਸੀਂ ਤੇ ਗਾਂਧੀ ਸਾਹਿਬ ਨਾਲ ਵੀ ਬਹਿ ਕੇ ਚਾਹ ਪੀਤੀ ਹੀ ਹੈ। ਲੇਕਿਨ ਤੁਸੀਂ ਜਿਹੜੇ ਵੱਡੇ ਹੋ ਨਾ, ਕੰਮ 'ਚ ਵੱਡੇ ਹੋ ਸਰਦਾਰ ਸਾਹਿਬ। ਤੇ ਸ਼ਰਜੀਲ ਅੰਜਮ ਸਾਹਿਬ ਔਰ ਅੱਲਾਹ ਤੁਹਾਨੂੰ ਸਲਾਮਤ ਰੱਖੇ, ਤੁਸੀਂ ਮੇਰੇ ਰਹਿਬਰ ਹੁੰਦੇ ਸੋ। ਮੈਨੂੰ ਕੋਈ ਟੈਨਸ਼ਨ ਹੁੰਦੀ ਸੀ, ਕੋਈ ਗੱਲ ਹੁੰਦੀ ਸੀ, ਮੈਂ ਨੱਸ ਕੇ ਤੁਹਾਡੇ ਕੋਲ ਆਈ ਨਾ ਕਿ ਮੈਂ ਜੀ ਇਹ ਹੋਇਆ, ਠੀਕ ਹੈ ਨਾ ਜੀ। ਤੇ ਉਹ ਮੈਨੂੰ ਯਾਦ ਹੈ ਕਿ ਮੈਂ ਇੱਕ ਬੜੀ ਸਟਾਰ ਸਨ, ਸਾਡੇ ਥੀਏਟਰ ਦੀ ਲੜਕੀ ਸੀ, ਤੇ ਮੈਂ ਤਾਂ ਉਹਦੇ ਬੜੇ ਕੰਮ ਕੀਤੇ ਸਨ ਕਿ ਵੀ ਇਹ ਬਰਫ਼ ਲਿਆ ਦੇ, ਇਹ ਕਰਦੇ। ਤੇ ਉਹ ਡਰਾਮਾ ਸਾਡਾ ਸ਼ੁਰੂ ਹੋਇਆ। ਤੇ ਬਰਫ਼ ਲਿਆ ਦੇ, ਉਹ ਕਿਹੜਾ ਵਿਚਾਰੀ ਦੇਸੀ ਪੀਂਦੀ ਸੀ। ਮਨ ਯਾਨੀ ਕਿ ਤੁਸੀਂ ਇੱਕ ਜੂਨੀਅਰ ਹੋਣ ਦੇ ਨਾਤੇ ਬੜੀ ਖਿਦਮਤ ਉਹਨਾਂ ਨੇ ਮੈਂ ਕੀਤੀ, ਠੀਕ ਹੈ ਨਾ ਜੀ। ਤੇ ਉਹ ਅਚਾਨਕ ਪਤਾ ਨਹੀਂ ਉਹਨਾਂ ਨੂੰ ਕੀ ਚੱਕਰ ਹੈ, ਤੇ ਮੈਨੂੰ ਉਹਨਾਂ ਨੇ ਆਈ ਲਵ ਯੂ ਕਿਹਾ, ਤੇ ਮੈਂ ਡਰ ਕੇ ਨੱਸ ਪਿਆ। ਤੇ ਮੈਂ ਸਿੱਧਾ ਤੁਹਾਡੇ ਕੋਲ ਆਇਆ। ਮੈਨੂੰ ਸਾਹ ਚੜਿਆ, ਤੇ ਮੈਂ ਜਿਵੇਂ ਕਿਸੇ ਨੇ ਮਾਰਿਆ ਨਹੀਂ ਹੁੰਦਾ, ਮੈਂ ਤੁਹਾਨੂੰ ਕਹਿ ਰਿਹਾ, ਉਹ ਹਸਨ ਸਾਹਿਬ ਉਹਨੇ ਮੈਨੂੰ ਆਈ ਲਵ ਯੂ ਕਿਹਾ। ਹਾਂਜੀ, ਤੁਸੀਂ ਹੱਸਣ ਲੱਗ ਪਏ ਹੋ, ਸ਼ਰਜੀਲ ਸਾਹਿਬ ਵੀ, ਤੁਸੀਂ ਵੀ। ਹੱਸਣਾ ਇਸ ਕਰਕੇ ਲੱਗ ਗਏ ਕਿ ਤੁਸੀਂ ਖੁਸ਼ੀ ਦੇ ਵਿੱਚ ਕਹਿ ਰਹੇ ਸੋ, ਲੇਕਿਨ ਉਹ ਖੁਸ਼ੀ ਤੁਹਾਡੇ ਕੋਲ ਯਕੀਨ ਨਹੀਂ ਸੀ ਆ ਰਿਹਾ, ਬਰਦਾਸ਼ਤ ਨਹੀਂ ਹੋ ਰਿਹਾ, ਕਿਉਂਕਿ ਉਹ ਡਰ ਵੀ ਸੀ ਕਿ ਵੀ ਐਡੀ ਵੱਡੀ ਸਟਾਰ ਔਰ ਮੈਨੂੰ ਉਹਨੇ ਆਈ ਲਵ ਯੂ ਕਹਿ ਦਿੱਤਾ। ਮੈਂ ਤਾਂ ਘਬਰਾਹਟ ਜਾਂ ਕਰ ਰਿਹਾ, ਅੱਗੋਂ ਮੈਂ ਜਿਹਨਾਂ ਆਪਣੇ ਹਮੈਤੀਆਂ ਗਏ ਤੇ ਉਹ ਹੱਸ ਕੇ ਕਹਿ ਰਹੇ ਨੇ, ਤੂੰ ਵੀ ਕਹਿ ਦੇ ਉਹਨੂੰ। ਹਾਂ, ਤੇ ਬਿਲਕੁਲ ਉਹਦੇ ਪਿਓ ਨੇ ਪਿਸਤੌਲ ਲਾਇਆ, ਉਹ ਕੁੜੀ ਏਡੀ ਵੱਡੀ ਸਟਾਰ ਹੈ। ਕੋਈ ਗੱਲ ਨਹੀਂ, ਇਸੇ ਕਰਕੇ ਲਾਇਆ ਹੈ ਕਿ ਮੇਰੀ ਧੀ ਕਿਸੇ ਨੂੰ ਆਈ ਲਵ ਯੂ ਕਵੇ ਤੇ ਅੱਗੋਂ ਨਾ ਕਵੇ ਤੇ ਮੈਂ ਉਹਨੂੰ ਗੋਲੀ ਮਾਰ। ਮਗਰ ਸਾਡੇ ਕੋਲ ਨਾ ਕਿਹਾ ਜਾ ਸਕਿਆ। ਫਿਰ ਜੀ ਨਹੀਂ, ਤੁਸੀਂ ਵਾਅਦਾ ਕਰਕੇ ਤੇ ਗਏ ਸੋ ਠੀਕ ਹੈ ਵੀ, ਤੇ ਬਾਅਦ ਚ ਮਠਿਆਈ ਦਾ ਡੱਬਾ ਵੀ ਮੰਗਾਇਆ ਸੀ, ਤੇ ਤੁਸੀਂ ਮੈਨੂੰ ਝੂਠ ਬੋਲਿਆ, ਤੁਸੀਂ ਕਿਹਾ ਨਹੀਂ। ਦੇਖ ਲਓ ਤੁਸੀਂ ਵੀ, ਮੇਰੀ ਇੰਨੀ ਹਿੰਮਤ ਹੋ ਹੀ ਨਹੀਂ ਸਕਦੀ, ਠੀਕ ਹੈ ਜੀ। ਨਹੀਂ, ਤੇ ਬਾਅਦ ਚ ਜ਼ਿੰਦਗੀ ਤੇ ਇੰਝ ਹੀ ਗੁਜ਼ਰੀ ਕਿ ਜਿਵੇਂ ਤੁਸੀਂ ਦੋਵਾਂ ਨੇ ਆਈ ਲਵ ਯੂ। ਉਹ ਜਾਣਦੇ ਹੋ, ਬੱਚੇ ਵੇਖ ਰਹੇ ਹੁੰਦੇ ਨੇ, ਖੁਦਾ ਦਾ ਵਾਸਤਾ ਬੱਚਿਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਨਾ। ਨਹੀਂ, ਐਸਾ ਕੁਝ ਬਾਹਰ ਲੈ ਤੇ ਖੈਰ ਮਜ਼ਾਕ ਚੱਲਦਾ ਰਹਿੰਦਾ, ਕਿਉਂਕਿ ਇਹ ਚੁੱਕੇ ਸਾਡੇ ਨਿੱਜੀ ਮਹਿਫਲਾਂ ਨੇ ਇਸ ਤਰ੍ਹਾਂ ਹੀ ਹਾਸੇ ਖੇਡੇ ਵਾਲੀਆਂ। ਬਿਲਕੁਲ ਸਹੀ। ਮੈਨੂੰ ਤਾਂ ਬਲਕਿ ਉਹ ਵੀ ਯਾਦ ਹੈ ਜਦੋਂ ਤੁਸੀਂ ਪਹਿਲੀ ਗੱਡੀ ਲਈ। ਹਾਂ, ਆਏ ਹਾਏ ਫੈਸਲਾਬਾਦ ਜਦੋਂ ਗੱਡੀ ਲੈ ਕੇ ਤੁਸੀਂ ਮੈਨੂੰ ਜਗ੍ਹਾ ਕੇ ਝੂਟਾ ਦਵਾਇਆ ਗੱਡੀ ਦਾ। ਖੈਰ ਨਾਲ ਸ਼ੀਸ਼ੇ ਵੀ ਸਾਈਡਾਂ ਦੇ ਟੁੱਟੇ ਸਨ, ਫਰਸ਼ ਵੀ ਥੱਲੇ ਪਾਟਾ ਹੈ। ਕੀ ਕਹਿਣੇ ਹੈ ਜੀ ਸਰਦਾਰ ਸਾਹਿਬ ਆ ਕੇ ਡਰਾਮੇ ਦੇ ਕਹਿੰਦੇ ਦੱਸੋ ਹਸਨ ਸਾਹਿਬ ਗੱਡੀ ਲਈਏ, ਇਹਨਾਂ ਨੂੰ ਦੱਸੋ ਕੈਸੀ ਗੱਡੀ ਹੈ, ਤੁਸੀਂ ਤਾਂ ਫਿਰ ਕੇ ਵੀ ਹੈ। ਮੈਂ ਕਿਹਾ ਬਿਲਕੁਲ ਸਰਦਾਰ ਸਾਹਿਬ ਦੀ ਐਸੀ ਗੱਡੀ ਹੈ, ਗੱਡੀ 'ਚ ਮੋਮਬੱਤੀ ਲਾ ਦਿਓ ਤੇ ਪਾਣੀ 'ਚ ਵੀ ਚੱਲਦੀ ਹੈ, ਉਹ ਗੱਡੀ ਉਹ ਐਸੀ ਮਜ਼ੇਦਾਰ ਗੱਡੀ ਵਿੱਚ ਉਹ ਮੈਨੂੰ ਚਲਾਣੀ ਨਹੀਂ ਸੀ, ਉਹ ਜਿੱਥੋਂ ਵੱਜਦੀ ਸੀ ਰੰਗ ਉਤਰਦਾ, ਮੈਂ ਉੱਤੇ ਸਟicker ਲਾ ਲੈਣਾ। ਕਿਤੇ ਸੱਪ ਲੱਗਾ, ਕਿਤੇ ਸ਼ੇਰ ਲੱਗਾ। ਨਵੀਂ ਗੱਡੀ ਦਾ ਇਹਨਾਂ ਨੇ ਪਤਾ ਨਹੀਂ ਕਿਹੜੇ ਕਿਹੜੇ ਖਾਲਿਆਂ 'ਚ ਚਲਾ ਕੇ ਹੁਣ ਸਾਰੀ ਜ਼ਿੰਦਗੀ ਮੱਝ ਤੇ ਬਹਿ ਕੇ ਸਫ਼ਰ ਕਰਦੇ ਤੇ ਗੁਜਰਦੇ। ਗੱਡੀ ਇਹਨਾਂ ਨੇ ਉਹ ਪੁਆਈ ਹੈ ਕਿ 4 ਦਿਨਾਂ ਦੇ ਵਿੱਚ ਉਹ ਵਿਚਾਰੀ ਖੜਕ ਗਈ। ਉਹਦਾ ਇੰਜ ਹੋ ਗਿਆ ਜਿਵੇਂ ਬੁੱਢੇ ਬੰਦੇ ਦਾ ਬਗੈਰ ਦੰਦਾਂ ਤੋਂ ਮੂੰਹ ਨਹੀਂ। ਉਹ ਇੱਕ ਦਿਨ ਅਸੀਂ ਇੱਥੋਂ ਲਾਹੌਰੋਂ ਜਾ ਰਹੇ ਸਾਂ, ਨਾਲ ਰੈਮੋ ਸੀ ਆਪਣਾ ਅਫਜ਼ਲ, ਤੇ ਉਹ ਗੱਡੀ ਉਹ ਚਲਾ ਰਿਹਾ, ਤੇ ਅੱਗੇ ਜਾਫਰੀ ਸਾਹਿਬ ਸਾਡੇ ਸਿਸਟਰ ਨੇ, ਉਹਨਾਂ ਦਾ ਬਿਲਕੁਲ ਐਡਾ ਵੀ ਕਰਦੇ। ਮੈਂ ਪਿੱਛੇ ਬੈਠਾ ਤਾਂ ਜੋ ਜਿਸ ਸਪੀਡ ਨਾਲ ਗੱਡੀ ਚਲਾ ਰਹੇ ਸੀ ਨਾ ਅਫਜ਼ਲ, ਤੇ ਮੈਨੂੰ ਪਿੱਛੇ ਕਹਿ ਰਿਹਾ, ਮੈਂ ਅਫਜ਼ਲ ਇਹ ਉਹ ਗੱਡੀ ਨਹੀਂ। ਅਫਜ਼ਲ ਕਹੋ ਯਾਰ ਤੂੰ ਚੁੱਪ ਕਰਨਾ, ਮੈਂ ਡਰਾਈਵਰ ਨਾ ਪੁੱਤਰਾ, ਤੂੰ ਕੀ ਪਤਾ ਹੈ ਗੱਡੀ ਕਿਵੇਂ ਚੱਲਣੀ ਹੈ। ਲੋ ਜੀ ਸਭ ਗੱਡੀ ਚੱਲਦੇ ਹੁਣ ਕੀ ਹੋਇਆ ਕਿ ਅਚਾਨਕ ਬੋਨਟ ਖੁੱਲ ਗਿਆ ਗੱਡੀ ਦਾ। ਓਏ ਹੋਏ ਹੋਏ। ਤੇ ਜਾਫਰੀ ਸਾਹਿਬ ਐਡੇ ਕਰੇ, ਤੇ ਜਾਫਰੀ ਜੀ ਪਿੱਛੋਂ ਮੈਂ ਪੈਰ ਫੜਿਆ, ਪੂਰਾ ਜਾਫਰੀ ਬਾਹਰ ਨਿਕਲ ਕੇ ਤੇ ਬੋਨਟ ਥੱਲੇ ਕਰ ਰਿਹਾ। ਉਹ ਆਖਰੀ ਵਾਰੀ ਲਾਹੌਰ ਆਈ ਦੀ ਗੱਡੀ। ਉਹ ਫਿਰ ਮੈਂ ਜੱਜੋ ਸਾਹਿਬ ਸਨ, ਉਹਨਾਂ ਨੂੰ ਮੈਂ ਕਿਹਾ ਜੱਜ ਸਾਹਿਬ ਨੂੰ ਗੱਡੀ ਨੂੰ ਵੇਚ ਦੇਣਾ। ਕਿੰਨੇ ਦਿਨ ਪਤਾ ਲੱਗਾ ਜੀ ਨਹੀਂ ਵਿਕੀ ਜਾਂ ਪਤਾ ਨਹੀਂ ਕਿੱਥੇ ਗੱਡੀ। ਮੈਂ ਗਿਆ ਤੇ ਜੱਜੋ ਸਾਹਿਬ ਨੇ ਉਹਦੇ ਗੇਅਰ ਨੂੰ ਨਾਲਾ ਪਾਇਆ ਤੇ ਗੱਡੀ ਬਾਹਰ ਖੋਤੀ। ਕਹਿੰਦਾ ਇਹ ਨਹੀਂ ਵੇਖਦੀ। ਮੈਂ ਇੱਕ ਬੰਦੇ ਮੈਂ ਯਾਰ ਗੱਡੀ ਲੈਣੀ, ਕਹਿੰਦਾ ਹਾਂ ਦੇ ਦੇ। ਮੈਂ ਕਿੰਨੇ ਦੀ? ਕਹਿੰਦਾ ਤੂੰ ਕਿੰਨੇ ਦੀ ਵੇਚਣੀ? ਮੈਂ ਕਿਹਾ ਤੇਰੇ ਕੋਲ ਕਿੰਨੇ ਪੈਸੇ ਨੇ? ਉਦੋਂ ਮੈਨੂੰ ਉਹਨੇ ਕਿਹਾ ਮੇਰੇ ਕੋਲ 12,500 ਰੁਪਈਆ। ਮੈਂ ਕਿਹਾ ਦੇ 12,500 ਦੀ ਗੱਡੀ ਵੇਚ ਕੇ ਮੈਂ ਲਾਹੌਰ ਆ ਗਿਆ। ਟਰੱਕ। ਅੱਛਾ, ਜਾਫਰੀ ਸਾਹਿਬ ਵੀ ਮਾਸ਼ਾਅੱਲਾ ਛੋਟੀ ਜੀ ਹਾਈਟ ਹੈ, ਨਿੱਕੇ ਜਿਹੇ ਹੋ ਚੁੱਕੇ। ਜਾਫਰੀ ਸਾਹਿਬ ਸਾਡੇ ਦੋਸਤ ਨੇ, ਅੱਲਾ ਜ਼ਿੰਦਗੀ ਤੰਦਰੁਸਤੀ ਰੱਖੇ, ਤੇ ਡਾਇਰੈਕਟਰ ਵੀ ਨੇ। ਤੇ ਜਦੋਂ ਨਵੇਂ ਨਵੇਂ ਡਰਾਮੇ ਕਰ ਰਹੇ ਸਨ ਤਾਂ ਸਾਨੂੰ ਥੀਏਟਰ ਦੇ ਅੰਦਰ ਨਹੀਂ ਵੜਨ ਦੇ ਰਹੇ, ਤੇ ਉਹ ਜਾਫਰੀ ਸਾਹਿਬ ਡਾਇਰੈਕਟਰ ਸਨ।
ਉਹ ਕਹਿੰਦੇ ਜੀ ਤੁਹਾਨੂੰ ਅੰਦਰ ਨਹੀਂ ਵੜਨ ਦੇਣਾ। ਉਹ ਮੈਂ ਕਿਹਾ ਯਾਰ ਜਾਣਦੇ ਸਰ ਨੇ। ਕਹਿੰਦੇ ਨਹੀਂ ਤੁਹਾਡਾ ਜਾਫਰੀ ਸਾਹਿਬ ਨੂੰ ਮਿਲਣਾ। ਕਹਿੰਦੇ ਤੁਹਾਡਾ ਡਰਾਮੇ ਨਾਲ ਤਾਲੁਕ ਕੀ ਹੈ? ਮੈਂ ਕਿਹਾ ਸਾਡਾ ਡਰਾਮੇ ਨਾਲ ਤਾਲੁਕ ਨਹੀਂ, ਸਾਡਾ ਤਾਲੁਕ ਨਿੱਕਾ ਜਾਫਰੀਆ ਤੇ ਉਹਨਾਂ ਨੂੰ ਦੱਸੋ ਅਸੀਂ ਆਏ। ਨਹੀਂ ਬੜਾ ਸੋਹਣਾ ਟਾਈਮ ਗੁਜ਼ਰਿਆ ਜੀ। ਫਿਰ ਅਸੀਂ ਬਾਹਰ ਦਾ ਸਫ਼ਰ ਕੀਤਾ। ਬਾਹਰ ਦੀਆਂ ਤੇ ਇਤਨੇ ਵਾਕਿਆਤ ਨੇ, ਮੇਰੇ ਖਿਆਲ ਉਹਦੇ ਤੇ ਬਹੁਤ ਜ਼ਿਆਦਾ ਪ੍ਰੋਗਰਾਮ ਕਰਨੇ ਪੈਣੇ। ਮੈਨੂੰ ਵੀਰਾ ਸਿੰਘ ਨਹੀਂ ਭੁੱਲਦਾ। ਵੀਰਾ ਸਿੰਘ ਮੈਨੂੰ ਇੱਕ ਐਸਾ ਬਕੂਆ ਯਾਦ ਆ ਰਿਹਾ, ਤੁਸੀਂ ਵੀ ਨਾਲ ਸੋ, ਜਿਹੜਾ ਸੀ ਉਹ ਬਾਰਡਰ ਤੇ ਫੜੇ ਗਏ ਸੀ, ਜਰਮਨ ਬਾਰਡਰ ਤੇ। ਉਹ ਤੇ ਲੰਮੀ ਗੱਲ ਹੈ, ਫਿਰ ਕਿਤੇ ਕਰਾਂਗੇ। ਠੀਕ ਹੈ ਜੀ। ਇਹ ਜਰਮਨ ਫੜੇ ਗਏ, ਜਰਮਨੀ ਫੜੇ ਗਏ, ਫਿਰ ਆਸਟ੍ਰੇਲੀਆ ਫੜੇ ਗਏ, ਫਿਰ ਆ ਕੇ ਅਸੀਂ ਡੈਨਮਾਰਕ ਫੜੇ ਗਏ। ਦੇ ਫੜ ਤੇ ਫੜ, ਦੇ ਫੜ ਤੇ ਫੜ ਹੈ ਜੀ। ਉਹ ਲੰਮੀ ਗੱਲ ਹੈ। ਠੀਕ ਹੈ, ਤੁਹਾਨੂੰ ਯਾਦ ਹੈ ਜਦੋਂ ਪੁਲਿਸ ਆਉਂਦੀ ਸੀ ਉੱਥੋਂ ਦੀ, ਜਿਸ ਬਾਰਡਰ ਦੇ ਕੋਲ ਕਰਕੇ ਤੇ ਸਾਰੇ ਨਿਕਲ ਕੇ ਬਾਹਰ, ਸਾਰੇ ਕੁੜੀਆਂ ਮੁੰਡੇ ਆਰਟਿਸਟ ਤੇ ਡਾਂਸ ਕਰਨ ਲੱਗ ਪੈਂਦੇ ਸਨ। ਤੇ ਅਗਲੇ ਕਹਿੰਦੇ ਯਾਰ ਇੰਜੋਏ ਕਰ ਰਹੇ ਨੇ, ਹੈਪੀ। ਤੇ ਇਹ ਕੋਲੋਂ ਲੱਗ ਜਾਂਦੇ ਸਨ, ਹਾਏ ਹਾਏ ਕਰਦੇ। ਕਿੱਡੇ ਭੋਲੇ ਲੋਕ ਹੈ। ਲੇਕਿਨ ਨਹੀਂ, ਠੀਕ ਹੈ ਜੀ, ਉਹ ਬੜੇ ਲੰਮਾ ਚੌੜਾ ਬਕੂਆ ਫਿਰ ਕਿਤੇ ਡਿਸਕਸ ਕਰਾਂਗੇ। ਵੀਰਾ ਸਿੰਘ ਤੁਹਾਨੂੰ ਯਾਦ ਹੈ? ਹਾਂ, ਤੁਹਾਨੂੰ ਬਕੂਆ ਯਾਦ? ਤੁਸੀਂ, ਮੈਂ ਤੇ ਪਤਾ ਨਹੀਂ ਇੱਕ ਹੋਰ ਆਰਟਿਸਟ ਜੋ ਗੱਡੀ 'ਚ ਬੈਠੇ ਆ, ਨਵਾਜ਼ ਅੰਜਮ ਮਾਨੇ ਚੰਨ ਵੀ ਸੀ। ਤੇ ਜਦੋਂ ਉਹਨੇ ਜਾ ਕੇ ਕਿਰਪਾਨ ਕੱਢ ਕੇ ਤੇ ਅੱਛਾ, ਵੀਰਾ ਸਿੰਘ ਦਾ ਸਾਡਾ ਉਹ ਵੈਸੇ ਤਾਂ ਨਾਂ ਉਹਨਾਂ ਦਾ ਕੁਝ ਹੋਰ ਬਲਬੀਰ ਸਿੰਘ ਸੀ। ਬਲਬੀਰ ਸਿੰਘ ਸੀ, ਲੇਕਿਨ ਉਹਨਾਂ ਦੀ ਵੀ ਇਹ ਕੰਟੀਨਿਊ ਕਿ ਵੀਰਾ, ਉਹ ਹਰ ਇੱਕ ਨੂੰ ਵੀਰੇ ਕੀ ਹਾਲ ਹੈ, ਵੀਰੇ ਠੀਕ ਠਾਕ ਹੈ। ਤੇ ਉਹ ਅਸੀਂ ਫਿਰ ਉਹਨਾਂ ਨੂੰ ਨਾ ਵੀਰਾ ਹੀ ਕਹਿੰਦੇ ਸਾਂ। ਤੇ ਉਹਨਾਂ ਨੇ ਨਾ ਆਪਣਾ ਫੁੱਲ ਸਾਡੇ ਤੇ ਰੋਬ ਕੇ ਵੀ ਸਰਦਾਰ ਤੇ ਹੁੰਦੇ ਹੀ ਸ਼ਹਜ਼ਾਦੇ ਨੇ। ਤੇ ਉਹ ਮਹੱਲੇ 'ਚ ਨਾ ਕਿਧਰੇ ਉਹਨਾਂ ਦੀ ਉਹ ਜਿਸ ਹਾਲੈਂਡ ਚੁੱਕੇ ਰਹਿੰਦੇ ਲੜਾਈ ਹੋਈ ਸੀ ਤੇ ਦੁਸ਼ਮਣੀ ਚੱਲ ਰਹੀ ਸੀ। ਤੇ ਸੁਣ ਰਸਤੇ 'ਚ ਸਾਨੂੰ ਨਾ ਕਿੱਸੇ ਸੁਣਾਉਂਦੇ ਸੀ। ਥੀਏਟਰ ਜਾ ਰਹੇ ਉੱਥੇ ਸ਼ੋਅ ਕਰਨ ਵਾਸਤੇ, ਰਸਤੇ 'ਚ ਕਿੱਸਾ ਸੁਣਾਉਂਦੇ ਜਾ ਰਹੇ ਨੇ ਆਪਣੀ ਦਲੇਰੀ ਦੇ ਔਰ ਉਸ ਦੁਸ਼ਮਣਦਾਰੀ ਦੇ। ਮੈਂ ਤਾਂ ਕਹਿੰਦਾ ਬੜਦੇ ਨਾ, ਮੈਂ ਨਹੀਂ ਫੜਦਾ ਹੁੰਦਾ। ਮੈਂ ਤੇ ਘਰੋਂ ਨਾ ਆਪਣੀ ਕਿਰਪਾਨ ਵੀ ਉਸ ਦਿਨ ਉਹਨਾਂ ਨੇ ਚੁੱਕੀ। ਤੇ ਉਸ ਤੋਂ ਬਾਅਦ ਕਹਿੰਦੇ ਲੋ ਆ ਗਿਆ ਸ਼ਰੀਕਾਂ ਦਾ ਬੂਹਾ, ਇਹ ਰਹਿੰਦੇ ਇੱਥੇ ਸਾਹਮਣੇ। ਇਹ ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਇਹਦੀ ਵਜ੍ਹਾ ਕੀ। ਉਹਨੂੰ ਤਾਂ ਕਿਰਪਾਨ ਕੱਢ ਕੇ ਬੈਲ ਦਿੱਤੀ ਤੇ ਉਹਨੂੰ ਕਰੰਟ ਪਿਆ। ਉਹ ਕਹਿੰਦੇ ਬਾਰਿਸ਼ ਹੋ ਰਹੀ ਸੀ ਤੇ ਬਜਾਏ ਬੈਲ ਉਂਗਲੀ ਨਾ ਦੇ ਦਿੰਦੇ ਨਾ, ਤੇ ਕਿਰਪਾਨ ਦੇ ਨਾਲ ਉਹਨੇ ਬੈਲ ਨੂੰ ਇੰਝ ਕਰਕੇ ਦਬਾਇਆ ਤੇ ਉਹ ਕਿਰਪਾਨ ਬੈਲ ਤੋਂ ਸਲਿੱਪ ਹੋ ਕੇ ਨਾ ਕਿਧਰੇ ਅੰਦਰ ਹੋ ਚਲੀ। ਉਹਦੇ ਚੋਂ ਕਰੰਟ ਨਿਕਲਿਆ, ਕਿਰਪਾਨ ਉਹਦੇ ਵਿੱਚ ਤੇ ਵੀਰਾ ਸੜਕ ਤੇ ਪਿਆ। ਓਏ ਹੋਏ ਹੋਏ। ਜਿਹਨੇ ਫਿਰ ਭੜਕ ਮਾਰੀ ਤੇ ਉੱਤੋਂ ਖਿੜਕੀ ਖੁੱਲੀ ਤੇ ਖਿੜਕੀ ਚੋਂ 5-6 ਸਿੰਘ ਭਰਾਵਾਂ ਦੇ ਸਿਰ ਬਾਹਰ ਆਏ। ਸਿਰ ਬਾਹਰ ਨਾਲ ਤਲਵਾਰਾਂ ਨੇ ਉਹਨਾਂ ਕੋਲ। ਉਹ ਜਿਹੜੀਆਂ ਉਹਨਾਂ ਨੇ ਗਾਲਾਂ ਕੱਢੀਆਂ ਉਹ ਨਾ ਦੱਸਣਾ। ਓਏ ਹੋਏ ਹੋਏ। ਉਹ ਵੀਰਾ ਨੱਸਿਆ ਤੇ ਗੱਡੀ 'ਚ ਬੈਠਾ ਤੇ ਕਹਿੰਦਾ ਵੀਰੇ, ਕਹਿੰਦਾ ਮੈਂ ਸਮਝਿਆ ਸੀ ਡਰ ਜਾਣਗੇ, ਇਹ ਕਹਿੰਦਾ ਸੀਰੀਅਸ ਹੋ ਗਿਆ। ਤੇ ਅਸੀਂ ਪੁੱਛੇ ਵੀਰੇ ਹੈ ਕੀ? ਕਹਿੰਦਾ ਮੈਂ ਤੁਹਾਨੂੰ ਦਿਖਾ ਕੇ ਤੇ ਇਹਨਾਂ ਨੂੰ ਡਰਾਉਣ ਲਿਆ। ਅੱਛਾ, ਵੀਰੇ ਦੀ ਸੀ, ਵੀਰਾ ਉਹਨਾਂ ਨੂੰ ਤੇ ਚੁੱਕੇ ਗਲਾਸੀਆਂ ਵੀ ਲਾਂਦਾ ਸੀ। ਅਸੀਂ ਇੱਕ ਸ਼ਹਿਰ ਤੋਂ ਨਾ, ਜਿਹੜੀ ਕਿ ਹਾਈਵੇ ਦੇ ਉੱਤੇ ਜਿਹੜਾ ਮੋਟਰਵੇ ਉੱਥੋਂ ਦਾ ਆਟੋਬਾਨ, ਉੱਥੇ ਯਾਨੀ ਕਿ ਸਫ਼ਰ ਕਰਨਾ ਸੀ। ਇੱਕ ਸ਼ਹਿਰ ਤੋਂ ਦੂਸਰੇ ਸ਼ਹਿਰ ਜਾਣਾ ਸੀ। ਤੇ ਉਹਨੇ ਵੀਰੇ ਨੇ ਗਲਾਸੀਆਂ ਲਾਈਆਂ ਤੇ ਡਰਾਈਵਿੰਗ ਸੀਟ ਤੇ ਬਹਿ ਗਏ। ਤੇ ਅਸੀਂ ਉਹਦੇ ਨਾਲ ਨੂੰ ਬਹਿ ਗਏ। ਤੇ ਉਹਨੂੰ ਵੀਰੇ ਨੇ ਜਦੋਂ ਕਿੱਲੀ ਨੱਪੀ ਗੱਡੀ ਦੀ ਖਵਾਤੀਨੋ ਹਜ਼ਰਾਤ ਸਪੀਡ ਤੇ ਵੀਰੇ ਨੂੰ ਮੈਂ ਕਹਿ ਰਿਹਾ ਵੀਰੇ ਗੱਡੀ ਆਹਿਸਤਾ ਚਲਾ, ਓਏ ਵਿੱਚ ਨਾ ਬੋਲ ਵੀਰੇ, ਵਿੱਚ ਨਾ ਬੋਲ। ਫੇਰ ਕਰਕੇ ਤੇ ਫੇਰ ਉਹ ਬੋਤਲ ਜੀ ਫੜੀ, ਉਹਨੂੰ ਵੀ ਡੀਕ ਲਾਈ ਜਾਵੇ ਤੇ ਨਾਲ ਗੱਡੀ 'ਚ। ਮੈਂ ਕਿਹਾ ਵੀਰੇ ਡਰਾਈਵਿੰਗ ਕਰ ਰਹੇ ਹੈ, ਇਹ ਮੁਲਕ ਦਾ ਸਰਮਾਇਆ ਤੇਰੇ ਨਾਲ ਬੈਠੇ ਨੇ, ਨਾ ਕਰ ਪਲੀਜ਼, ਤੇਰੀ ਮਿਹਰਬਾਨੀ ਹੈ ਕਿਧਰੇ। ਵੀਰੇ ਤੈਨੂੰ ਕਿਹਾ ਨਾ, ਮੇਰੇ ਨਾਲ ਬੜੀ ਬੜੀ ਦੁਨੀਆ ਬੈਠੀ, ਮੇਰੇ ਨਾਲ ਮਸਤਾਨਾ ਬੈਠਾ, ਮੇਰੇ ਨਾਲ ਬੱਬੂ ਬੈਠਾ, ਮੇਰੇ ਨਾਲ ਸੁਹੇਲ ਅਹਿਮਦ ਸਾਹਿਬ ਬੈਠੇ ਆ, ਤੂੰ ਵਿੱਚ ਨਾ ਬੋਲ। ਫਿਰ ਥੋੜ੍ਹਾ ਜਿਹਾ ਅੱਗੇ ਜਾ ਕੇ ਫੇਰ ਜਿਹੜੇ ਉਹਨੇ ਤੀਸਰੀ ਵਾਰੀ ਘੁੱਟ ਲਾਇਆ, ਮੈਂ ਉਹਦੇ ਵੀਰੇ, ਮੈਂ ਕਿਹਾ ਗੱਡੀ ਰੋਕਦੇ ਸੀ ਤੈਨੂੰ, ਵੀਰੇ ਤੈਨੂੰ ਕਿਹਾ ਨਾ ਵਿੱਚ ਨਾ ਬੋਲ। ਤੇ ਫਿਰ ਸਾਨੂੰ ਥੋੜ੍ਹੀ ਜਿਹੀ ਅੱਗੇ ਜਾ ਕੇ ਸਮਝ ਨਹੀਂ ਲੱਗੀ, ਗੱਡੀ ਇੰਝ ਕਰਕੇ ਕਿਧਰੇ ਵੱਜੀ ਏ ਉਲਟ ਗਈ ਜਾਂ ਕੀ ਹੋਇਆ। ਤੇ ਗੱਡੀ ਦੀਆਂ ਕਲਾਬਾਜ਼ੀਆਂ ਲੱਗੀਆਂ ਨੇ ਔਰ ਗੱਡੀ ਉਲਟ ਪੁਲਟ ਪਤਾ ਨਹੀਂ ਕਿੱਥੇ ਜਾ ਕੇ ਰੁਕੀ। ਤੁਹਾਨੂੰ ਯਾਦ ਹੈ ਹੈਲੀਕਾਪਟਰ ਜੇ ਉਹ ਲੈਣਾ ਦੇਣਾ, ਪੁਲਿਸ ਉੱਥੇ ਸਾਰਾ। ਹੁਣ ਗੱਡੀ 'ਚੋਂ ਮੈਂ ਵੀ ਨਿਕਲਿਆ, ਜ਼ੁਬੈਰ ਸਾਹਿਬ ਸਾਡੇ ਪ੍ਰੋਡਿਊਸਰ ਉਹ ਵੀ ਨਿਕਲੇ, ਨਵਾਜ਼ ਅੰਜਮ ਬੈਠਾ, ਇਹ ਸਾਰੇ ਹੁਣ ਅਸੀਂ ਗੱਡੀ 'ਚੋਂ ਬਾਹਰ ਨਿਕਲਿਆ ਤੇ ਵੀਰਾ ਨਜ਼ਰ ਨਹੀਂ ਆ ਰਿਹਾ। ਵੀਰਾ ਦੇਖਿਆ ਤੇ ਸੜਕ ਦੇ ਪਰਲੇ ਪਾਸੇ ਕਿਧਰੇ ਜੋ ਡਿੱਗਿਆ ਪਿਆ ਤੇ ਖੂਨ ਨਿਕਲਦੇ ਇੱਥੋਂ। ਮੈਂ ਕੋਲ ਜਾ ਕੇ ਮੈਂ ਕਿਹਾ ਵੀਰੇ ਵੀਰੇ, ਤੇ ਕਹਿੰਦਾ ਦੇਖ ਲੈ ਵੀਰੇ ਤੈਨੂੰ ਕਿਹਾ ਸੀ ਨਾ ਵਿੱਚ ਨਾ ਬੋਲ। ਲਾ ਜੀ, ਵੀਰਾ ਸਿੰਘ ਬੜਾ ਯਾਦ ਆ ਰਿਹਾ। ਵੀਰਾ ਸਿੰਘ ਫਿਰ ਜੀ ਮੈਨੂੰ ਇੱਕ ਵਾਰੀ ਮਿਲਿਆ, ਮੈਂ ਦੁਬਾਰਾ ਗਿਆ। ਹਾਂਜੀ,
ਤੇ ਵੀਰਾ ਸਿੰਘ ਮਾਸ਼ਾਅੱਲਾ ਹਾਲਾਤ ਬਿਹਤਰ ਹੋ ਗਏ ਸਨ ਵੀਰ ਸਿੰਘ ਦੇ ਹਾਂ ਵੀਰਨ ਤੇ ਬੜੀ ਵੱਡੀ ਕੰਪਨੀ ਕੰਪਨੀ ਬਣਾ ਲਈ ਸੀ ਤੇ ਨਾਲ ਉਹਨਾਂ ਦੇ 2 ਗੋਰੀਆਂ ਲੈ ਕੇ ਆਏ ਨੇ ਤੇ ਮੈਨੂੰ ਕਹਿੰਦਾ ਵੀਰੇ ਇਹ ਦੇਖ ਕਹਿੰਦਾ ਹੁਣ ਮੇਰੀਆਂ ਨਿਕਰਾਣੀਆਂ ਹਾਂ ਤੇ ਗੁੱਸੇ ਚ ਉਹਨੂੰ ਕਹਿੰਦਾ ਸਿਟ ਇਨ ਵਿਚਾਰੀਆਂ ਬੈਠੀਆਂ ਹੈ ਫਿਰ ਉਹਨੂੰ ਕਹਿੰਦਾ ਸਟੈਂਡ ਅਪ ਤੇ ਉਹ ਖੜੀਆਂ ਹੋਈਆਂ ਕਹਿੰਦਾ ਬੜੀ ਗੁਲਾਮੀ ਕੀਤੀ ਇਹਨਾਂ ਦੀ ਕਹਿੰਦਾ ਹੁਣ ਦੇਖ ਮੇਰੇ ਕਹਿਣ ਤੇ ਉੱਠਦੀਆਂ ਮਹਿੰਦੀਆਂ ਕਰੀ ਕਹਿੰਦਾ ਮੈਂ ਹੁਣ ਕਹਿੰਦਾ ਗੁੱਸੇ ਕੱਢ ਰਿਹਾ ਇਹਨਾਂ ਤੇ ਬੜੇ ਕੰਮ ਕਹਿੰਦਾ ਇਹਨਾਂ ਦੇ ਕੀਤੇ ਆ ਹੁਣ ਕਹਿੰਦਾ ਮੇਰੇ ਇਸ਼ਾਰਿਆਂ ਤੇ ਚੱਲਦੇ ਆ ਮੈਂ ਕਿਹਾ ਜਿਉਂਦਾ ਰਹੋ ਜੀ ਹਸਨ ਸਾਹਿਬ ਚਲੋ ਅੱਜ ਇਹ ਵੀ ਗੱਲ ਖੋਲ ਦਿਓ ਹੁਣ ਤੁਸੀਂ ਆਪਣਾ ਫਰੋਮ ਗੁਜਰਾਂਵਾਲਾ हाँ जी मेरा आबाई शहर गुजरांवाला और मैं चूँकि वाला साहब का बिजनेस इतने लाहौर भी सी मैं फिर ज़्यादा इत्थे ही पढ़िया भी इत्थे ही लेकिन गुजरांवाले नाल ही पैदाइश वैसे गुजरांवाले दी? हाँ गुजरांवाले दी पैदाइश है सारे हुण भैन भरा सारे अजे भी उत्थे ही रहिंदे ने जवान ਤੁਸੀਂ ਲਾਹੌਰ 'ਚ ਹੀ ਹੋਏ आहो मैं जरा ज़्यादा लाहौर रहा वां ठीक है और लेकिन यही सी कि गुजरांवाला ते लाहौर बस चूँकि नेड़े नेड़े ही सी ते उधर भी रहना ते इधर भी आ जाना बस इस तरह ही ਰਿਹਾ ਯਾਨੀ ਕਿ ਮੈਂ ਰਸਤੇ ਦੇ ਵਿੱਚ ਹੀ ਆਉਣ ਜਾਣ 'ਚ ਜਵਾਨ ਹੋ ਗਿਆ ਮਾਸ਼ਾਅੱਲਾ 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 ਲੋ ਨਾਜ਼ਰੀਨ ਅੱਜ ਤੁਹਾਨੂੰ ਅਸੀਂ ਤੁਹਾਡੇ ਵੀਰਾਂ ਤੇ ਆਪਣੇ ਹਸਨ ਮੁਰਾਦ ਸਾਹਿਬ ਨਾਲ ਮੁਲਾਕਾਤ ਕਰਵਾਈਏ ਇਹ ਸਨ ਕੋ ਸਾਡੇ ਜ਼ਿੰਦਗੀ ਦੇ ਚੰਦ ਵਾਕਿਆਤ ਇਨਸ਼ਾਅੱਲਾ ਫਿਰ ਕਿਸ ਦਿਨ ਮੈਂ ਇਹਨਾਂ ਨੂੰ ਤਕਲੀਫ ਦੇਵਾਂਗਾ ਫਿਰ ਤੁਹਾਨੂੰ ਇਹਨਾਂ ਕੋਲੋਂ ਉਹ ਵਾਕਿਆ ਸੁਣਾਉਣਾ ਹੈ ਕਿ ਜਿਹੜਾ ਅਸੀਂ ਆਪਣਾ ਜਰਮਨ ਤੋਂ ਲੈ ਕੇ ਡੈਨਮਾਰਕ ਤੱਕ ਕਿਉਂ ਗ੍ਰਿਫਤਾਰ ਹੋਏ ਸਾਡੀ ਗਲਤੀ ਕੀ ਸੀ ਉਹ ਫਿਰ ਤੁਹਾਨੂੰ ਕਦੀ ਪੁੱਛਾਂਗੇ ਸਰਦਾਰ ਕਮਾਲ ਤੇ ਹਸਨ ਮੁਰਾਦ ਸਾਹਿਬ ਨੂੰ ਇਜਾਜ਼ਤ ਦਿਓ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ ਅੱਲਾ ਹਾਫਿਜ਼ ਅੱਲਾ ਹਾਫਿਜ਼